ਪਿੱਛੇ ਖੇਸ ਕੋਲੇ ਉੱਦਾਂ ਪੜ੍ਹਦੇ ਜਿੱਦਾਂ ਸੀਗੇ ਤੇ ਪੜ੍ਹਦਿਆਂ ਉੱਤੇ ਵੱਜਵੀਆਂ ਛਾਲਾਂ ਮਾਰੀਆਂ ਸੀ ਨਿਆਣਿਆਂ ਲੈ ਕੇ ਬੁੜੀਆਂ ਨੇ ਆਪਣੀ ਜਾਨਾਂ ਲੁਕਾਉਣ ਵਾ ਸਿੱਖਾਂ ਦਾ ਹੱਥ ਨਾ ਆਈਏ ਤਾਂ ਅਸੀਂ ਮਰ ਜਾਈਏ ਉੱਥੇ ਕਈਆਂ ਤਾਂ ਉੱਥੇ ਸ਼ਹੀਦ ਕਰੀ ਜਾਂਦੇ ਤਲਵਾਰ ਮਾਰਦੇ ਕਈ ਨੱਠ ਕੇ ਚੜ੍ਹਦੇ ਤੇ ਉਸ ਪੜ੍ਹਦੇ ਉੱਤੇ ਚੜ੍ਹ ਕੇ ਜਿੱਦਾਂ ਤੁਹਾਡੇ ਗਧਾਂ 'ਚ ਪੜ੍ਹਦੇ ਆ ਉਹਦੇ ਉੱਤੇ ਚੜ੍ਹ ਕੇ ਛਾਲਾਂ ਮਾਰਦੇ ਨੇ ਸਾਡੀ ਮਾਸੇ ਮੀਦੇ ਦੇ ਇੱਕ ਪਾਸੇ ਕੁੜੀ ਸੀ ਇੱਕ ਪਾਸੇ ਮੁੰਡਾ ਸੀ ਸ਼ਹੀਦ ਇੱਕ ਪਾਸੇ 2 ਸਾਲਾਂ ਦੀ ਕੁੜੀ ਸੀ ਤਾਂ ਉਹ ਦੋਨਾਂ ਇੱਕ ਉੱਧਰ ਚੁੱਕਿਆ ਇੱਕ ਉੱਧਰ ਚੁੱਕਿਆ ਜਦੋਂ ਹੁਣ ਐਡੀ ਦੂਰ ਛਾਲ ਮਾਰੋ ਤਾਂ ਉਹ ਕੁੜੀ ਛੁੱਟ ਗਈ ਮੁੰਡੇ ਵਾਲਾ ਬਾਤ ਘੁੱਟ ਹੋ ਫਿਰ ਦੇ ਥੋੜ੍ਹਾ ਕੋਈ ਮਰ ਗਿਆ ਜੀ ਦੀ ਦਾ ਤੇ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀ ਸੀ ਉੱਥੇ ਸਾਡੀ ਹਾਂਜੀ ਸਾਡੇ ਇੱਕ ਰਾਸੂਆਂ ਸੀ ਇੱਕ ਚਟਾਲੇ ਸੀ ਇੱਕ ਗਿਗਨਾਲ ਸੀ ਸਹੀ ਇੱਕ ਬਗਿਆੜੀ ਸੀ ਬਗਿਆੜੀ ਵਾਹ ਪਿੰਡ ਸੀ ਬਗਿਆੜੀ ਵੀ ਚੰਗਾ ਪਿੰਡ ਸੀ ਅੱਛਾ ਤਾਂ ਇੱਕ ਸੀ ਕਪੂਰ ਪਿੰਡ ਅੱਛਾ ਕਪੂਰ ਪਿੰਡ ਉਹ ਜਿਹੜੇ ਉਹ ਅੰਦਰ ਜਾ ਬੜੇ ਸਾਰੇ ਬੁੜੀਆਂ ਕੁੰਡੇ ਲਾ ਲਿਆ ਅੰਦਰੋਂ ਤੇ ਸਿੱਖ ਜਿਹੜੇ ਛੱਤਾਂ ਪੱਟ ਕੇ ਨਾ ਅੱਗ ਬਾਰ ਸਿੱਟਦੇ ਸੀ ਵਿੱਚ ਜਿੱਦਾਂ ਇੱਥੇ ਉਹ ਬੈਠੇ ਆ ਅੱਗਾ ਵਾਰ ਸਿੱਟਦੇ ਬੁੜੀਆਂ ਲੱਸੀਆਂ ਰੜਕੇ ਜਿੱਦਾਂ ਰੜਕੇ ਆਈਆਂ ਦੁੱਧ ਜਿੱਦਾਂ ਚੋਹੇ ਸੀ ਪਾਣੀ ਜਿੱਦਾਂ ਪੀਣੇ ਰੱਖੇ ਸੀ ਉਹ ਛੱਤਾਂ ਅੱਗ ਬਾਰ ਸਿੱਟਦੇ ਸੀ ਬੁੜੀਆਂ ਉੱਤੇ ਪਾਈ ਜਾਂਦੀਆਂ ਥੋੜ੍ਹਾ ਥੋੜ੍ਹਾ 2 ਸਾਹਮਣੇ ਕਮਰੇ ਹੁੰਦੇ ਸੀ ਆ ਡਿੱਗ ਪਿਆ 2 ਸਾਹਮਣੇ ਕਮਰੇ ਸੀ ਇੱਕ ਇੱਦਾਂ ਸੀ ਬਰਾਂਡੇ 'ਚ ਇੱਕ ਇੱਦਾਂ ਬਰਾਂਡੇ 'ਚ ਜਿੱਦਾਂ ਉਹ ਕੋਠੀ ਦਾ ਹਿਸਾਬ ਆ ਹਾਂ ਇੱਦਾਂ ਸੀਗੇ ਚੌੜੀ ਇੱਟ ਦੇ ਸੀ ਕਿ ਛੋਟੇ ਸੀ ਇੰਨਾ ਨਹੀਂ ਪਤਾ ਇਹ ਟੌਟਾ ਮੈਨੂੰ ਨਹੀਂ ਪਤਾ ਮੈਂ ਐਵੇਂ ਕਹਾਂ ਤਾਂ ਉਹ ਫਿਰ ਜਦ ਬੈਠ ਕੇ ਖੁੱਲ੍ਹਾ ਹੁੰਦਾ ਸੀ ਨਾ ਇੱਧਰ ਸਾਰੇ ਫਾੜ ਕੇ ਲਗਾ ਇੱਧਰ ਫਿਰ ਜਿਹੜਾ ਸੀ ਉੱਥੇ ਫਿਰ ਨਵੇਂ ਬੈਠ ਕੇ ਪਾਈ ਸੀ ਉਹ ਜੇ ਦੀਵਾਨ ਖਾਨਾ ਪਿਆ ਸੀ ਨਾ ਉਹਦੇ ਵਿੱਚ ਸਾਡਾ ਚਮਾਰ ਉਹ ਨੌਕਰਾਂ ਨਾਲ ਹੁੰਦਾ ਸੀ ਹਰ ਵੇਲੇ ਆਉਣ ਜਾਣ ਵਾਲਾ ਉਹ ਜਿਹੜੇ ਜਾਲੇ ਪੈ ਨਾ ਗੱਡੇ 'ਤੇ ਸਾਰਾ ਸਮਾਨ ਲੱਦਿਆ ਲੈ ਕੇ ਜਿਹੜੇ ਤੁਰੇ ਆ ਤੇ ਉਹ ਜਿਹੜੇ ਰਾਹ ਵਿੱਚ ਆਏ ਥੋੜ੍ਹੀ ਬਾੜ ਆਏ ਜਿੱਥੇ ਦੇਖਿਆ ਵੀ ਕੋਈ ਨਹੀਂ ਗੱਲ ਉੱਥੇ ਉਹਨੇ ਲੁੱਟ ਲਿਆ ਨਾਲ ਆਹੋ ਹੋਰ ਜੇ ਨੌਕਰ ਸੀ ਘਰ ਦਾ ਉਹ ਤੁਰ ਕੇ ਜਾਂਦੀਆਂ ਜੰਡਿਆਲੇ ਤੁਰ ਕੇ ਅਸੀਂ ਨਿੱਕੀ ਨਿੱਕੀ ਚੱਲ ਗਈਆਂ ਸੀ ਅੱਛਾ ਨੇੜੇ ਸੀ ਜੰਡਿਆਲਾ ਨੇੜੇ ਸੀ ਮਾਂ ਗਈ ਸੀ ਇੱਕ ਫਿਰ ਦਾਦੀ ਸਾਡੀ ਉੱਥੇ ਜਰਿਆਲੇ ਫਿਰ ਜਲ ਜ਼ਿਆਦਾ ਖਤਮ ਕਿਹੜਾ ਖਤਮ ਸੀਗਾ ਤਾਂ ਸਾਨੂੰ ਪਤਾ ਲੱਗਾ ਮਾਂ ਜਰਿਆਲੇ ਗਈ ਰਸ਼ੀਦਾ ਮੈਂ ਨਾਲ ਹੋਰ 2 ਕੁੜੀਆਂ ਇਹਦੀ ਸਾਈ ਹੁਕਮ ਦੇ ਭਾਂਜੀ ਹੁੰਦੀ ਸੀ अस्सलाम वालेकुम सत श्री अकाल आदाब दोस्तों सब दा पंजाब दी टीम पिंड साहोके ज़िला गुजरांवाला दे विच बैठे हैं ते अज दी मुलाकात मेरी अपनी दादी जी उन्हां दे नाल है उन्हां कोलों उन्हां दे पिंड दी कहानी सुनांगे आओ मिलते हैं तो गलबात साझी करते हैं कि यह लोग किवें 47 वेले उठ के पाकिस्तान तक पहुँचे इन्हां ने किहड़े हालातों वाक़ियात देखे ते इन्हां दीयां किहड़े किहड़े पिंडां दे विच रिश्तेदारियां सी ते नारू राजपूतां दे पिंड किहड़े किहड़े सन। अस्सलाम वालेकुम। वालेकुम सलाम। की नाम पहले अपना नाम दसना। इम्तियाज बीबी। इम्तियाज बीबी। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਸੀ? ਅਮੀਰ ਅਲੀ। ਅਮੀਰ ਅਲੀ। ਹਾਂ। ਤੇ ਤੁਹਾਡੇ ਦਾਦਾ ਜੀ ਦਾ? ਦਾਦੇ ਦਾ ਰੁਸਤਮ ਅਲੀ। ਰੁਸਤਮ ਅਲੀ। ਸਹੀ ਹੋ ਗਿਆ। ਉਹਨਾਂ ਦੇ ਵੀ ਵਾਲਦ ਦਾ ਨਾਮ ਪਤਾ? ਸ਼ੇਰ ਜੰਗ ਸੀ ਕਿ ਫਤਿਹ ਜੰਗ ਸੀ। ਅੱਛਾ ਦੋ ਭਾਈ ਸੀ ਨਾ? ਨਹੀਂ ਇਹਨਾਂ ਦੋ ਚੋਂ ਇੱਕ ਉਹਨਾਂ ਦਾ ਸੀ ਬਾਪ ਦਾ ਨਾਂ ਹਾਂ ਇੱਕ ਸੀ ਬਾਬੇ ਹੁਣੇ ਬਾਪ ਦਾ ਨਾਂ। ਅੱਛਾ 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 ਸਹੀ ਹੋ ਗਿਆ। ਅਮਾਰੀ ਮੈਨੂੰ ਦੱਸੋ ਆਪਣਾ ਕਿਹੜਾ ਪਿੰਡ ਸੀ ਹਿੰਦੁਸਤਾਨ 'ਚ? ਖਰਦੇੜਾ। ਖਰਦੇਰਾ? ਹਾਂ ਖਰਦੇਰਾ ਪਿੰਡ ਸੀ। ਇਹਦੇ ਨਾਲ ਕਿਹੜਾ ਕਿਹੜੇ ਪਿੰਡ ਸੀ? ਗੇ ਨਾਲ। ਹਾਂਜੀ। ਤਰਵੰਡੀ। ਬੜਾਲਾ। ਇੱਕ ਸੰਗੜ ਬੜਾਲਾ ਇੱਕ ਦੂਸਰਾ ਬੜਾਲਾ। ਸਹੀ। ਹਾਂ ਇੱਕ ਮਾਰ ਕਟੇਰੀ ਕੀ ਮੈਨੂੰ ਨਾਂ ਨਹੀਂ ਹੁਣ ਜ਼ਬਾਨ 'ਤੇ ਚੜ੍ਹਦਾ। ਅੱਛਾ ਉਹ ਹੁੰਦਾ ਸੀ ਤਾਂ ਰਾਸਗੋਆਂ
ਜਿੱਥੇ ਸਾਡੇ ਦਾਦੇ ਦੀ ਨਾਨੇ ਦੀ ਫੁੱਫੀ ਸੀਗੀ। ਅੱਛਾ ਤੇ ਪਿੰਡ ਜਿਹੜਾ ਸੀ ਬੇਗਮਪੁਰ ਜੰਡਿਆਲਾ ਵੀ ਨੇੜੇ ਸੀ। ਹਾਂ ਬੇਗਮਪੁਰ ਸਾਡੀ ਦਾਦੀ ਦੇ ਨਾਨਕੇ ਸੀ, ਮਾਪੇ ਮਾਪੇ ਸਾਡੀ ਦਾਦੀ ਦੇ ਮਾਪੇ ਸੀ। ਅੱਛਾ 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 ਅੱਛਾ। ਇਹ ਤੁਹਾਡਾ ਪਿੰਡ ਛੋਟਾ ਜਿਹਾ ਸੀ ਕਿ ਵੱਡਾ ਸੀ? ਨਹੀਂ ਸਾਡਾ ਨਾ ਬੜਾ ਸੀ ਨਾ ਛੋਟਾ, ਸੋਹਣਾ ਦਰਮਿਆਨਾ ਸੀ। ਅੱਛਾ ਅੱਛਾ। ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਬਰਾਦਰੀ ਇੱਕ ਸਾਡੀ ਬਰਾਦਰੀ ਸੀ ਰਾਜਪੂਤ। ਰਾਜਪੂਤ ਤੇ ਹੋਰ ਕੰਮੀ ਕੋਈ ਨਹੀਂ ਸੀ। ਤੇ ਇੱਕ ਹਸਾਈ ਜਿਹੜੇ ਹੁੰਦੇ ਆ, ਚੂੜੇ ਉਹਨੂੰ ਕਹਿੰਦੇ ਹੁੰਦੇ ਸੀ। ਅੱਛਾ ਉਹ ਹੁੰਦੇ ਸੀਗੇ। ਤਾਂ ਇੱਕ ਆਪਣੇ ਖੜਦੇੜਿਆਂ ਦਾ ਦਲਦਾਰ ਹੋਣੇ ਜਿਹੜੇ, ਅੱਛਾ ਇਹਨਾਂ ਮੁਹੱਲਾ, ਇਹਨਾਂ ਨੂੰ ਕਾਲਿਆਂ ਮੁਹੱਲਾ ਕਹਿਣਾ, ਸਾਡੇ ਨੂੰ ਗੋਰਿਆਂ ਮੁਹੱਲਾ ਕਹਿਣਾ। ਅੱਛਾ ਇਹਨਾਂ ਨੂੰ ਕਾਲਿਆਂ ਦਾ ਮੁਹੱਲਾ ਕਹਿੰਦੇ ਸੀ। ਸਹੀ ਸਹੀ ਸਹੀ। ਅੱਛਾ ਤੇ ਤੁਹਾਡਾ ਜਿਹੜਾ ਪਿੰਡ ਦੇ ਵਿੱਚ ਸਕੂਲ ਹੈ ਸੀ ਉਸ ਵੇਲੇ? ਪਿੰਡ 'ਚ ਹਾਂ ਨਹੀਂ ਸਾਡੇ ਸਕੂਲ ਨਹੀਂ ਸੀ। ਨਹੀਂ ਸੀ ਹੈ? ਇਹ ਸਕੂਲ ਨਹੀਂ ਸੁਣਿਆ। ਤੇ ਮਸਜਿਦ ਹੈਗੀ ਸੀ? ਹਾਂ ਮਸਜਿਦ ਸੀਗੀ। ਕਿਹੜੀ ਜਗ੍ਹਾ ਤੇ ਸੀ ਮਸਜਿਦ? ਨੇ ਪਿੰਡ ਦੇ ਵਿੱਚ ਘਰ ਸੀ? ਉਹ ਮਸਜਿਦ ਦਾ ਨਹੀਂ ਪਤਾ। ਅੱਛਾ ਹਾਂ ਤੇ ਨਾਲ ਕੋਈ ਦਰਬਾਰ ਦਰਬੂਰ ਹੈ ਸੀ ਪਿੰਡ ਦੇ ਵਿੱਚ? ਸਾਡੇ ਜਿਹੜੇ ਹੈ ਨਾ ਪਹਿਲਾਂ ਦੀਵਾਨਖਾਨਾ ਸੀ। ਕਿੱਥੇ ਸੀ ਤੁਹਾਡਾ ਦੀਵਾਨਖਾਨਾ? ਦੀਵਾਨਖਾਨਾ ਇੱਧਰ ਸਾਡੇ ਗੱਬੇ ਸੜਕ ਸੀਗੀ ਨਾ, ਹਾਂਜੀ ਇੱਧਰ ਸਾਡੇ ਨਾਨੇ ਦਾ ਗੇਟ ਹੁੰਦਾ ਸੀਗਾ, ਫਾਟਕ ਲੱਕੜੀ ਦਾ। ਇੱਧਰ ਸਾਡੇ ਦਾਦੇ ਦਾ ਹੁੰਦਾ ਸੀ। ਅੱਛਾ ਤੇ ਇੱਧਰਲੇ ਪਾਸੇ ਬੈਠਕ ਪਾਈ ਸੀ ਇੱਕ ਦੀਵਾਨਖਾਨਾ ਛੱਡ ਕੇ। ਤੇ ਉਹ ਖੂਹ ਉਧਰਲੇ ਪਾਸੇ ਦਰਵਾਜ਼ਾ ਇੱਕ ਰੱਖਿਆ ਹੈ ਸੀ ਬਾਬੇ ਨੇ। ਖੂਹ ਵੀ ਹੈਗਾ ਸੀ? ਖੂਹ ਸੀਗਾ, ਉਸ ਝੀਰ ਪਾਣੀ ਭਰਦੇ ਹੁੰਦੇ ਸੀ। ਅੱਛਾ ਤੇ ਨਾਲ ਬੋਰਡ ਵੀ ਸੀ ਉਹਦੇ। ਤੇ ਬੋਰਡ ਦੇ ਨਾਲ ਇੱਧਰਲੇ ਪਾਸੇ ਕੱਚੇ ਕੋਠੇ ਹੁੰਦੇ ਸੀ, ਸ਼ਾਹੂ ਫਕੀਰ ਹੁੰਦਾ ਸੀ। ਅੱਛਾ ਉਸੇ ਦਾਇਰਾ ਅੱਗ ਦਬ ਛੜੀ ਆਇਆ ਗਿਆ, ਜਿਹੜਾ ਕੋਈ ਤਮਾਕੂ ਦੀਵਾਨਖਾਨੇ ਦੇ ਉਸੋਂ ਅੱਗਾਂ ਧਰ ਕੇ ਲਈ ਹੁਣ। ਅੱਛਾ ਉੱਥੇ ਝੀਰ ਜਿਹੜਾ ਸੀ ਉਹ ਅੱਗ ਧਰਦਾ ਸੀ? ਝੀਰ ਕੰਮੀ ਉਹ ਸ਼ਾਹੂ ਫਕੀਰ ਹੁੰਦਾ ਸੀ, ਜਦ ਦਾਇਰਾ ਜਨ ਬਣਾਇਆ ਸੀ, ਜਦੋਂ ਹਰ ਵੇਲੇ ਉੱਥੇ ਦਬ ਛੱਡਦਾ ਸੀ ਅੱਗ। ਅੱਗ ਦਾ ਹਾਂ ਕੰਮੀ ਧਰਦੇ ਹੁੰਦੇ ਸੀ ਨਾਲ। ਲੰਬੜਦਾਰ ਕੌਣ ਸੀ ਪਿੰਡ ਦਾ? ਲੰਬੜਦਾਰ ਮੇਰਾ ਦਾਦਾ ਰੁਸਤਮ ਚੌਧਰੀ। ਰੁਸਤਮ ਅਲੀ? ਹਾਂ ਹਾਂ। ਸਹੀ ਹੋ ਗਿਆ। ਕੋਈ ਕੋਈ ਕਿਸੇ ਮਰ ਜਾਵੇ, ਕੋਈ ਗਾਂ ਮਾਰ ਦੇਵੇ, ਮੱਝ ਮਾਰ ਦੇਵੇ, ਥਾਣੇ ਨੇ ਜਾਣਾ, ਉਹਨਾਂ ਨੇ ਪੰਚਾਇਤ ਨੂੰ ਮਿਲਣੀ। ਅੱਛਾ ਉੱਥੇ ਪੰਚਾਇਤ ਹੁੰਦੀ ਸੀ? ਹਾਂ ਉੱਥੇ ਹੁੰਦੀ। ਸਹੀ ਹੋ ਗਿਆ। ਤੇ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਰਿਸ਼ਤੇਦਾਰੀ ਸੀ ਉੱਥੇ ਸਾਡੀ? ਹਾਂਜੀ ਸਾਡੇ ਇੱਕ ਰਾਸੂਆ ਸੀ, ਇੱਕ ਚਟਾਲੇ ਸੀ, ਇੱਕ ਗਿਗਨਾਲ ਸੀ, ਸਹੀ, ਇੱਕ ਬਗਿਆੜੀ ਸੀ। ਬਗਿਆੜੀ ਵਾਹ ਪਿੰਡ ਸੀ? ਬਗਿਆੜੀ ਵੀ ਚੰਗਾ ਪਿੰਡ ਸੀ। ਅੱਛਾ ਤਾਂ ਇੱਕ ਸੀ ਕਪੂਰ ਪਿੰਡ। ਅੱਛਾ ਕਪੂਰ ਪਿੰਡ। ਹਾਂ ਸਹੀ। ਜਿੱਥੇ ਆਪਾਂ ਨੀਰਾ। ਅੱਛਾ 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 ਸਹੀ ਹੋ ਗਿਆ। ਤੁਹਾਡੇ ਵਾਲਾ ਸਾਹਿਬ ਕਿੰਨੇ ਭਾਈ ਸੀ? 6। ਕੀ ਨਾਂ ਸੀ ਉਹਨਾਂ ਦੇ? ਬੜੇ ਨਾ ਸੁਲਤਾਨ ਅਲੀ, ਉਸ ਤੋਂ ਛੋਟੇ ਨਾਲ ਸਰਦਾਰ ਅਲੀ, ਹਾਂਜੀ, ਉਸ ਤੋਂ ਛੋਟੇ ਨਾਲ ਅਮੀਰ ਅਲੀ, ਉਸ ਤੋਂ ਛੋਟੇ ਨਾਲ ਵਜ਼ੀਰ ਅਲੀ, ਉਸ ਤੋਂ ਛੋਟੇ ਨਾਲ ਅਮੀਰ ਅਲੀ, ਉਸ ਤੋਂ ਛੋਟੇ ਨਾਲ ਮੁਹੰਮਦ ਫੈਲ, ਇੱਕ ਨਾ ਮੁਹੰਮਦ ਯਕੂਬ। ਸਹੀ ਹੋ ਗਿਆ। ਇਹ ਸਾਰੇ ਕੀ ਕੰਮ ਕਰਦੇ ਸੀ ਸਾਰੇ ਜਿਹੜੇ ਭਰਾ ਸੀ ਤੁਹਾਡੇ ਚਾਚੇ? ਇੱਕ ਬਾਪ ਮੇਰਾ ਜ਼ਿਮੀਦਾਰ ਕਰਾਉਂਦੇ ਸੀ ਨੌਕਰਾਂ ਤੋਂ। ਅੱਛਾ ਤੁਹਾਡੇ ਮੀਰ ਅਲੀ ਚੌਧਰੀ? ਮੀਰ ਅਲੀ ਹਾਂ ਉਹ ਫਿਰ ਇੱਧਰ ਆਣ ਕੇ ਲੰਬੜਦਾਰੀ ਵੀ ਬਾਪ ਦੀ ਮਿਲੀ ਸੀ। ਅੱਛਾ ਅੱਛਾ ਅੱਛਾ। ਤਾਂ ਤਾਇਆ ਸਰਦਾਰ ਜਿਹੜਾ ਸੀ ਉਹ ਵੀ ਜ਼ਿਮੀਦਾਰ ਕਰਾਉਂਦੇ ਸੀ। ਅੱਛਾ। 2 ਚਾਚੇ, ਇੱਕ ਤਹਿਸੀਲ ਦਾ ਤਾਇਆ ਸੀ, ਇੱਕ ਕਾਨੂੰ ਕੋ ਸੀ ਤਾਇਆ ਵਜ਼ੀਰ ਅਲੀ। ਸਾਡੇ ਪਰਦਾਦਾ ਜੀ? ਨਾਨਾ ਤੇਰਾ ਪਰਦਾਦਾ ਮੇਰਾ? ਮੈਂ ਨਾਨਾ ਕਹਿੰਦੀ ਪਰਦਾਦਾ ਜੀ, ਮੈਂ ਨਾਨਾ ਕਹਿੰਦੀ ਹਾਂ। ਅੱਛਾ। ਤਾਂ 2 ਪਟਵਾਰੀ ਸੀ। ਜਦੋਂ ਅਸੀਂ ਇੰਡੀਆ 'ਚ ਰਹਿੰਦੇ ਸੀ ਨਾ, ਹਾਂਜੀ, ਉਦੋਂ ਇੱਥੇ ਉਹ ਪਟਵਾਰ ਕਰਦੇ ਬਹਾਵਰ ਨਗਰ। ਬਹਾਵਰ ਨਗਰ? ਬਹਾਵਰ ਨਗਰ। ਉਹ ਬਹਾਵਰ ਨਗਰ ਪਟਵਾਰ ਕਰਦੇ। ਜਦੋਂ ਬਿਮਾਰ ਹੋਏ ਸੀ, ਅੱਜ ਲਾਹੌਰ ਹੈ ਨਾ ਮੇਂ ਹਸਪਤਾਲ, ਇਹਨਾਂ ਵਿੱਚ ਉਹਨਾਂ ਦਾ ਇਲਾਜ ਹੁੰਦਾ ਗਿਆ ਸੀਗਾ। ਕੌਣ ਬਿਮਾਰ ਹੋਇਆ ਸੀ? ਤੇ ਮੁਹੰਮਦ ਫੈਲ, ਮੁਹੰਮਦ ਯਕੂਬ। ਦੋਨੇ ਬਿਮਾਰ ਹੋ ਗਏ ਸੀ? ਉਹ ਵੀ ਬੁਖਾਰ ਚੜਿਆ ਚਲ ਗਿਆ ਸੀ। ਅੱਛਾ। ਤਾਂ ਨਿਸ਼ਾਨ ਹੋਣ ਵਾਲਾ ਸੀ। ਤਾਂ ਪਾਂਦੇ ਨੂੰ ਹੱਥ ਦਿਖਾਇਆ, ਕਹਿੰਦਾ ਸਖਤੀ ਆ ਤੇਰੇ ਤੇ। ਕਿਹਨੇ ਕਿਹਾ? ਨਜੂਮੀ ਨੇ।
ਜੇ ਹੱਥ ਦੇਖਦੇ ਹੁੰਦੇ ਆ। ਨਜੂਮੀ ਨੇ ਹਾਂ ਕਿਹਨੂੰ ਕਿਹਾ ਸੀ? ਨਿਸ਼ਾਨ ਦੇ ਬਾਪ ਨੂੰ। ਅੱਛਾ। ਕਹਿੰਦਾ ਤੈਨੂੰ ਅੱਲਾ ਨੇ ਖੁਸ਼ੀ ਦਿਖਾਣੀ ਆ ਤਾਂ ਸਖਤੀ ਆ। ਅੱਛਾ। ਜਾਂ ਤੇਰੇ ਤੇ ਜਾਂ ਉਹ ਬੱਚੇ ਤੇ। ਅੱਛਾ ਜਵਾਨ ਹੀ ਸੀ ਉਹ? ਕੌਣ ਚਾਚਾ? ਚਾਚਾ ਜਵਾਨ ਪਹਿਲਾਂ ਤਾਂ ਬੱਚਾ ਹਾਂ ਹੋਇਆ ਸੀ, ਇਹ ਮਗਰੋਂ ਹੋਇਆ। ਅੱਛਾ। ਜੀਂਦੇ ਤੇ ਹੋਇਆ ਇਹ ਥੋੜੇ ਦਿਨ 13 ਦਿਨਾਂ ਦਾ ਸੀ ਜਦੋਂ ਚਾਚਾ ਜੀ ਸਾਡੇ ਫੌਤ ਹੋ ਗਏ। ਅੱਛਾ। ਹਾਂ ਇਹ ਨਿਸ਼ਾਨ 13 ਦਿਨਾਂ ਦਾ ਸੀ ਤੇ ਚਾਚੇ ਸਾਹਿਬ ਨੇ ਪਾਲਿਆ ਸੀ। ਤੇ ਇਹ ਫਿਰ ਬਾਬੇ ਹੁਣ ਮਾਂ ਨੇ ਰੋਜ਼ ਜਾਣਾ ਦੇਖਣ ਦੀਵਾਨ ਖਾਨੇ ਰਾਤ ਨੂੰ। ਕੀ ਵੇਖਣ ਜਾਣਾ? ਪੁੱਤ ਨੂੰ ਇਹ ਬੁਖਾਰ ਚੜ੍ਹਿਆ ਇੱਥੋਂ ਚਲ ਗਿਆ ਨਾ ਮੈਂ ਹਸਪਤਾਲ। ਅੱਛਾ। ਇਲਾਜ ਕਰਾਉਂਦਾ ਬੁਖਾਰ ਚੜ੍ਹਿਆ ਚਲ ਗਿਆ। ਬਾਪ ਨੇ ਉਸ ਵੇਲੇ ਰੇਤਾ ਵਿਛਾਈ, ਪਾਣੀ ਛਿੜਕਾਇਆ ਝੀਰਾਂ ਤੋਂ, ਮੰਜਾ ਢਾਇਆ, ਮੁਹੰਮਦ ਸਫੈਲ ਆਉਂਦਾ ਆ। ਜਿਹੜੇ ਆਇਆ ਤਾਂ ਬਿਸਰ ਲੰਮੇ ਪਾਤੇ। ਫਿਰ ਮੁੰਡਾ ਹੋਇਆ ਜਿਹਲੇ ਤਾਂ ਫਿਰ ਉਹਦੇ ਬਿਮਾਰ ਤੇ ਹੋਇਆ ਮੁੰਡਾ ਨਾ। ਜਿਹਲੇ ਮਾਂ ਨੇ ਜਾਣਾ ਰਾਤ ਨੂੰ ਦੇਖਣ ਮੁਹੰਮਦ ਜੋ ਕੀ ਹਾਲ ਆ? ਕਹਿੰਦਾ ਠੀਕ ਆ। ਕਹਿੰਦਾ ਮੁੰਡਾ ਜੀਂਦਾ ਆ। ਮੁੰਡਾ ਨਹੀਂ ਮੁੰਡਾ ਠੀਕ ਆ। ਚਾਚੇ ਸਾਹਿਬ ਨੇ ਪੁੱਛਿਆ ਮੁੰਡਾ ਠੀਕ ਆ? ਮਾਂ ਨੇ ਕਹਿੰਦਾ ਹਾਂ ਬਸ ਸੋਹਣਾ ਖੇਲਦਾ ਮਲਦਾ ਆ ਬੱਚਾ, ਕੋਈ ਗੱਲ ਨਹੀਂ। ਕਹਿੰਦਾ ਹੌਕਾ ਲੈਣਾ। ਕਹਿੰਦਾ ਅੱਛਾ। 13 ਦਿਨਾਂ ਜਦੋਂ ਫੌਤ ਹੋ ਗਏ। ਫੌਤ ਹੋ ਗਏ। ਉਹ ਗੱਲ ਨਜੂਮੀ ਦੀ ਸਹੀ ਹੋ ਗਈ। ਹਾਂ। ਚਾਚੇ ਦਾ ਪਾਇਆ ਦੂਆ ਚਾਚਾ ਜਿਹੜਾ ਸੀ ਉਹ ਦੋਨੇ ਪਟਵਾਰੀ ਸਨ। ਪਟਵਾਰੀ ਇੱਧਰ ਬਹਾਵਰ ਨਗਰ ਸਿੰਦੇ। ਜਿਹੜਾ ਦੂਸਰਾ ਛੋਟਾ ਚਾਚਾ ਸੀ ਉਹਦੇ ਇੱਕ ਪਹਿਲੇ ਚਾਚਾ ਸਾਰਾ ਫੌਤ ਹੋ ਗਿਆ। ਫਿਰ ਮਗਰੋਂ 5 ਮਹੀਨੇ ਕਰਕੇ ਚਲ ਗਏ ਮਾਪਿਆਂ ਦੇ। ਉੱਥੇ ਬੱਚੀ ਉਹਦੇ ਹੋਈ, ਉਹ ਫੌਤ ਹੋ ਗਈ ਸੀ ਚਾਚੀ ਸਾਡੀ। ਅੱਛਾ। ਉਹਦਾ ਨਾਂ ਨਿਸ਼ਾਨ ਹੀ ਨਹੀਂ ਚਾਰਿਆ ਸੀ। ਤੇ ਚਾਚਾ ਜਿਹੜਾ ਚਾਚਾ ਯਕੂਬ ਤੁਹਾਡਾ ਫੌਤ ਹੋਇਆ, ਹਾਂ ਤੇ ਫੈਲ ਉਸ ਤੋਂ ਬਾਅਦ ਫੌਤ ਹੋਇਆ ਸੀ, ਉਹ ਵੀ ਜਵਾਨ ਸੀ? ਉਹ ਵੀ ਜਵਾਨ। ਹੁਣ ਜੇ ਫੋਟੋ ਦੇਖਦੇ ਤਾਂ ਬਹੁਤ ਸੋਹਣੀ ਫੋਟੋ ਉਹਦਾ। ਜਾਣਿਆਂ ਤੋਂ ਪਹਿਲਾਂ ਦਾ? ਜਾਣਿਆਂ ਤੋਂ ਪਹਿਲਾਂ ਉਹ ਤਾਂ ਚੜ੍ਹਦੇ ਜਵਾਨੀ 'ਚ ਗਏ ਸਨ ਤਾਂ ਅਸੀਂ ਹੋਈਆਂ ਵੀ ਨਹੀਂ ਸੀਗੀਆਂ। ਹਾਂ ਉਹ ਚੜ੍ਹਦੀ ਜਵਾਨੀ 'ਚ ਗਏ। ਤੇ ਜ਼ਮੀਨ ਆਪਣੀ ਉੱਥੇ ਵਾਹਵਾ ਸੀ ਕਿ ਥੋੜੀ ਜਿਹੀ ਸੀ? ਜ਼ਮੀਨ ਚੰਗੀ ਸੀ ਸਾਡੀ। ਅੱਛਾ ਸਹੀ ਹੋ ਗਿਆ। ਜਦੋਂ ਉਜਾੜੇ ਪਏ ਆ ਘਰ ਤੁਹਾਡੇ ਕੱਚੇ ਸੀ ਕਿ ਪੱਕੇ ਸੀ? ਸਾਰੇ ਪਹਿਲਾਂ ਕੱਚੇ ਸੀ, ਜਦੋਂ ਉਜਾੜੇ ਪਏ ਉਦੋਂ ਸਾਰੇ ਪੱਕੇ ਸੀ। ਉਦੋਂ ਬਣਾਏ ਸੀ? ਹਾਂ। ਕਿੰਨੇ ਕਮਰੇ ਸੀ ਆਪਣੇ ਘਰ ਦੇ ਉੱਤੇ? ਘਰ ਦੇ 2 3 4 2 ਆ ਸਾਹਮਣੇ ਕਮਰੇ ਹੁੰਦੇ ਸੀ। ਆ ਡਿੱਗ ਪਿਆ। ਨਹੀਂ ਲੱਗਾ। 2 ਆ ਸਾਹਮਣੇ ਕਮਰੇ ਸੀ। ਇੱਕ ਏਦਾਂ ਸੀ ਬਰਾਂਡੇ 'ਚ, ਇੱਕ ਏਦਾਂ ਬਰਾਂਡੇ 'ਚ ਜਿੱਦਾਂ ਉਹ ਕੋਠੀ ਦਾ ਹਿਸਾਬ ਆ। ਅੱਛਾ ਕੋਠੀ ਵਾਲਾ। ਹਾਂ ਏਦਾਂ ਸੀਗੇ। ਚੌੜੀ ਇੱਟ ਦੇ ਸੀ ਕਿ ਛੋਟੇ ਸੀ? ਇੰਨਾ ਨਹੀਂ ਪਤਾ, ਇਹ ਟੋਟਾ ਮੈਨੂੰ ਨਹੀਂ ਪਤਾ। ਮੈਂ ਐਵੇਂ ਕਹਾਂ ਤਾਂ ਉਹ ਫਿਰ ਜਦ ਬੈਠ ਕੇ ਖੁੱਲ੍ਹਾ ਹੁੰਦਾ ਸੀ ਨਾ, ਇੱਧਰ ਸਾਰੇ ਫਾਟਕ ਲਗਾ, ਇੱਧਰ ਫਿਰ ਜਿਹੜਾ ਸੀ ਉੱਥੇ ਫਿਰ ਨਵੇਂ ਬੈਠਕ ਪਾਈ ਸੀ। ਉਹ ਜੇ ਦੀਵਾਨ ਖਾਨਾ ਪਿਆ ਸੀ ਨਾ ਉਹਦੇ ਵਿੱਚ ਸਾਡਾ ਘਰ ਲੈ ਗਿਆ ਸੀ। 20 ਦਿਨ ਸਾਰੇ 15 ਦਿਨ ਰਹਿ 20 ਦਿਨ ਨਵੇਂ ਘਰਾਂ 'ਚ ਉਜਾੜੇ ਪੈ ਗਏ, ਜਰਿਆਲੇ ਆ ਗਏ। ਅੱਛਾ ਜਰਿਆਲੇ ਉੱਠੇ ਆ। ਨਹੀਂ ਪਿੰਡੋਂ ਸਾਰਾ ਪਿੰਡ ਉੱਠ ਗਿਆ ਤੁਹਾਡਾ? ਸਾਰਾ ਹੀ। ਕੋਈ ਸਮਾਨ ਆਪਣਾ ਲੈ ਕੇ ਗਏ ਸੀ ਕਿ ਨਹੀਂ? ਕੋਈ ਦੱਬਿਆ ਆਏ, ਕੋਈ ਲੈ ਆਏ। ਅੱਛਾ ਦੱਬ ਵੀ ਆਏ ਉੱਥੇ? ਸੋਨਾ ਜੇਬਰ ਦੱਬਿਆ ਲੈ ਕੇ ਭੇਸ ਮੁੜ ਕੇ ਆ ਜਾਣਾ। ਮੈਨੂੰ ਦੱਸ ਦਿਓ ਕਿੱਥੇ ਦੱਬਿਆ, ਮੈਂ ਜਾ ਕੇ ਕੀ ਕਰਾ ਪਤਾ ਲਿਆਵਾਂ। ਨਾ ਹਾਂ ਨਾ ਤੁਹਾਡੀ ਦਾਦੀ ਸਿੱਖਾਂ ਨੇ ਲੁੱਟਿਆ ਸੀ। ਉਹ ਜਿਹੜਾ ਦਾਦਾ ਸੀ ਨਾ ਉਹਨਾਂ ਸੀ ਚਮਾਰ ਬਾਨੀ ਉਹਨੂੰ ਕਹਿੰਦੇ ਹੁੰਦੇ ਸੀ। ਬੂਆ ਤਾਂ ਸੁਣਿਆ ਹੈ ਨਾ। ਉਹ ਸੀ ਇਹਨਾਂ ਨੌਕਰ ਲੱਗਾ ਹੈ ਚਟਾਲੇ ਦਾ। ਕੀ ਨਾਂ ਸੀ ਉਹਦਾ? ਬਾਨੀ। ਹਾਂ ਅੱਲਾ ਚਮਾਰ ਕਹਿੰਦੇ ਸੀ। ਨਹੀਂ ਚਮਾਰ ਸੀ ਉਹ? ਚਮਾਰ। ਅੱਛਾ। ਉਹ ਨੌਕਰਾਂ ਨਾਲ ਹੁੰਦਾ ਸੀ ਹਰ ਵੇਲੇ ਆਉਣ ਜਾਣ ਵਾਲਾ। ਉਹ ਜਿਹੜੇ ਜਾੜੇ ਪੈ ਨਾ ਗੱਡੇ ਸਾਰਾ ਸਮਾਨ ਲੱਦਿਆ ਲੈ ਕੇ ਜਿਹੜੇ ਤੁਰੇ ਆ ਤੇ ਉਹ ਜਿਹੜੇ ਰਾਹ ਵਿੱਚ ਆਏ ਥੋੜੀ ਬਾੜ ਆਏ ਜਿੱਥੇ ਦੇਖਿਆ ਪੇ ਕੋਈ ਨਹੀਂ ਗੱਲ, ਉੱਥੇ ਉਹਨੇ ਲੁੱਟ ਲਿਆ। ਆਹੋ ਹੋਰ ਜੇ ਨੌਕਰ ਸੀ ਘਰ ਦਾ ਉਦੋਂ ਵੀ ਬੇਈਮਾਨ ਦੁਨੀਆ ਹੋ ਜਾਂਦੀ ਸੀ। ਉਹ ਫਿਰ ਲੁੱਟ ਕੇ ਨਾਲ ਹੋਰ ਵੀ ਖੜੇ ਕੀਤੇ ਹੋਣਗੇ। ਇੱਕ ਸਾਰੇ ਸਭ ਕੁਝ ਕੱਢ ਕੇ ਲੈ ਗਏ। ਤੇ ਇੱਕ ਸਿਰਫ ਇੱਕ ਟਰੰਕ ਰਹਿ ਗਿਆ ਸੀ ਦਾਦੀ ਦਾ ਤੇ ਇੱਕ ਰਾਨ ਪਾਕ ਨਾਨੀ ਦਾ ਮੇਰੀ ਦਾ ਬੂਆ ਦਾ। ਇੱਕ ਰਾਨ ਪਾਕ ਰਹਿ ਗਿਆ ਸੀ
ਤੇ ਇੱਕ ਟਰੰਕ, ਇੱਕ ਸਿਰਫ ਸਾਡੇ ਮਾਮੇ ਦੀ ਜਾਨ ਬਚੀ ਸੀ, ਸਾਡੇ ਫੁੱਫੜ ਦੀ। ਮਾਰਿਆ ਨਹੀਂ? ਮਾਰਿਆ ਨਹੀਂ, ਲੁੱਟ ਪੁੱਟ ਕੇ ਲੈ ਗਏ, ਜਾਨ ਛੱਡ ਗਏ। ਤੇ ਉੱਥੇ ਬੇਗਮਪੁਰ ਵੀ ਆ ਕੇ ਬੈਠੇ ਜੰਡਿਆਲੇ? ਅਸੀਂ ਪਹਿਲੇ ਜਰਿਆਲੇ ਆਏ, ਉੱਥੇ ਉਹਦੀ ਮਾਨਤ ਦੀ ਜਿਹੜੀ ਕੋਠੀ ਹੈ। ਆਹੋ, ਕੋਈ 15 ਦਿਨ ਰਹਿ ਕੇ 20 ਦਿਨ ਰਹੇ ਆ, ਅੱਲਾ ਜਾਣੇ ਕਿੰਨੇ ਦਿਨ ਰਹੇ ਉਹਨਾਂ ਨੂੰ ਮੈਨੂੰ ਪਤਾ ਹੁਣ। ਫਿਰ ਉੱਥੋਂ ਉੱਠ ਕੇ ਆਇਆ। ਇਹ ਜਿਹੜਾ ਚੌਧਰੀ ਮਾਨਤ ਦੇ ਸੀ? ਹਾਂ, ਚੌਧਰੀ ਮਾਨਤ ਜਿਹੜਾ ਸੀ ਆਹੋ ਬੇਗਮਪੁਰ ਜੰਡਿਆਲੇ ਵਾਲਾ, ਆਹੋ, ਇਹ ਆਪਣਾ ਰਿਸ਼ਤੇਦਾਰ ਸੀ? ਹਾਂ ਰਿਸ਼ਤੇਦਾਰ, ਸਾਡੀ ਦਾਦੀ ਮਾਪੇ ਸੀ। ਅੱਛਾ, ਹਾਂ, ਸਹੀ ਸਹੀ। ਚੌਧਰੀ ਰੁਸਤਮ ਅਲੀ ਉੱਥੇ ਵਿਆਹਿਆ ਸੀ? ਇੱਥੇ ਵਿਆਹ ਹੋਇਆ ਸੀ। ਸਹੀ ਹੋ ਗਿਆ। ਅੱਛਾ, ਫਿਰ ਤੁਸੀਂ ਉੱਥੇ ਜਾ ਕੇ ਬੈਠੇ, ਉਹਨਾਂ ਨੇ ਫਿਰ ਨੰਦਾ ਤੌਰ ਗਏ। ਨੰਦਾ ਤੌਰ। ਹਾਂ, ਉੱਥੇ ਜਿਹੜੇ ਪਿੰਡ ਸੀ ਤੁਹਾਡਾ, ਹਾਂ, ਉੱਥੇ ਜਿਹੜੇ ਚੂੜੇ ਰਹਿੰਦੇ ਸੀ ਜਾਂ ਚਮਾਰ, ਉਹਨਾਂ ਦੀਆਂ ਬੀਬੀਆਂ ਹੁੰਦੀਆਂ ਸੀ ਘਰ ਦੇ ਵਿੱਚ ਆਹੋ, ਕੰਮ ਕੁਮ ਕਰਨ? ਕੂੜਾ ਚੱਕਣ ਆਉਂਦੇ ਹੁੰਦੇ ਨੇ। ਉਹਨਾਂ ਦੇ ਨਾਂ ਚੇਤਾ ਆ? ਦੋ ਕੁ ਦਾ ਚੇਤਾ ਹੈ। ਜਿਹੜਾ ਨਾਂ ਯਾਦ ਆ ਦੱਸੋ। ਰਲੀ ਸੰਤੋ ਕੇ ਕੀ ਕਹਿੰਦੇ ਹੁੰਦੇ ਸੀ ਉਹਦਾ ਨਾਂ। ਅੱਛਾ, ਇਹਨਾਂ ਦੋਵਾਂ ਦਾ ਮੈਨੂੰ ਪਤਾ, ਹੋਰ ਨਹੀਂ ਪਤਾ। ਅੱਛਾ, ਹੋਰ ਕਿਸੇ ਦਾ ਨਹੀਂ ਯਾਦ? ਨਾ, ਮੈਨੂੰ ਕੀ ਪਤਾ। ਅੱਛਾ ਅੱਛਾ। ਤੇ ਅੱਛਾ, ਜਦੋਂ ਤੁਸੀਂ ਉੱਥੇ ਪਹੁੰਚੇ ਹੋ ਬੇਗਮਪੁਰ ਜੰਡਿਆਲਾ ਤੋਂ, ਕਿਹੜੇ ਪਿੰਡ ਗਏ ਸੀ? ਨੰਦਾ ਚੌਰ। ਨੰਦਾ ਚੌਰ। ਉੱਥੇ ਕੈਂਪ 'ਚ ਰਹੇ? ਨਹੀਂ, ਹਾਂ। ਅਸੀਂ ਕੋਠੇ ਸੀ। ਨਹੀਂ, ਕਿਹਦੇ ਆਪਣੇ ਰਿਸ਼ਤੇਦਾਰਾਂ ਦੇ ਸੀ? ਅੱਲਾ ਜਾਣ ਕਿਹਦੇ ਸੀ, ਹਾਂ। ਰਿਸ਼ਤੇਦਾਰ ਕਿਸੇ ਸੀ? ਅੱਛਾ, ਉੱਥੇ ਨਹੀਂ ਸੀ ਆਇਆ? ਨਹੀਂ, ਉਹਦਾ ਖਾਲੀ ਕੋਠੇ ਸੀ, ਉਹਨਾਂ 'ਚ ਜਾ ਵੜੇ। ਅੱਛਾ। ਉੱਥੇ ਕਿੰਨੇ ਦਿਨ ਰਹੇ ਸੀ? 15-20 ਦਿਨ। ਤਿਪ ਚੁੰਦੇ ਸੀ। ਅੱਛਾ, ਅੱਛਾ ਪੈਂਦੀਆਂ ਸੀ ਬਹੁਤ। ਕਿਤੇ ਉਹ ਹੜ ਬੜੇ ਆਏ ਸੀ। ਹਾਂ, ਵਿਆਸਤ ਦੇ ਆ ਦੁਨੀਆ ਥੋੜੀ ਸੀ, ਬਹੁਤ ਥੋੜੀ ਸੀ। ਅੱਛਾ, ਤੇ ਤੁਸੀਂ ਫਿਰ ਉਸ ਤੋਂ ਬਾਅਦ ਕਿੱਧਰ ਗਏ? ਨੰਦਾ ਚੌਰ। ਹਾਂ। ਨੰਦਾ ਚੌਰ ਫਿਰ ਆਦਮपुर ਕੰਪ लगा। अच्छा। आदमपुर कंप। फिर जिथे रात पैंदी सी उत्थे कुलियां अपने बन लेंदे सी। ਤੁਹਾਡੇ ਕੋਲ ਗੱਡੇ ਸੀ? गड्डे ਕਿੰਨੇ ਗੱਡੇ ਸੀ? जिदा आप देखते हैं टेलीविजन से। अच्छा। गड्डे का आ जा पुलिस वाले बंदे। हाँ हाँ। ਅੰਬਰਸਰ ਜਿਹੜੇ ਆ ਰਾਹ ਵਿੱਚ ਆਉਂਦਾ ਹੈ ਤਾਂ ਉਹ ਉੱਤੋਂ ਠੀਮਾਂ ਇੱਟਾਂ ਪੈਂਦੀਆਂ ਸੀ, ਤੁਹਾਡੇ ਵਰਗੇ ਮੁੰਡੇ ਉੱਤੇ ਮਾਰ ਦਿੰਦੇ ਸੀ। ਅੱਛਾ। ਹੋਰ ਬੜਾ ਕੁਝ ਕਰ ਰਹੇ ਨੇ। ਤੇ ਜਿਹੜੀਆਂ ਔਰਤਾਂ ਸੀ ਹਾਂ, ਉਹਨਾਂ ਨੂੰ ਕਿਵੇਂ ਭੱਜ ਦਿੰਦੇ ਸੀ? ਮਾਰ ਕੁੱਟ ਕਰਦੇ। ਜਿਹਦੇ ਨਾ ਬਘਿਆੜੀ ਵੀ ਐਸੀ ਹਮਲਾ ਮੇਰੀ ਬੀਬੀ ਦੇ ਨਾਨਕਿਆਂ ਦੇ। ਅੱਛਾ। ਉਸ ਜਿੰਨੇ ਸੀ ਉਹ ਬਘਿਆੜੀ ਸੀ ਬੜੀ ਸਾਰੀ ਪਿੰਡ। ਤੇ ਉਹ ਫਿਰ ਇਹਨਾਂ ਬੀਬੀ ਦੇ ਮਾਮੇ ਦੇ ਸੀ ਕੋਠੇ ਪੱਕੇ, ਜਿਹਦੇ ਸਿਰ ਤਿੰਨ ਤਾਏ ਦੇ ਸੀਗੇ, ਉਹ ਜੇ ਪੱਕੇ ਸੀ ਤੇ ਉਹ ਸਾਰਾ ਪਿੰਡ ਉੱਜੜ ਕੇ ਕੋਠੇ ਤੇ ਆ ਗਿਆ ਉੱਥੇ। ਅੱਛਾ। ਉਹਨਾਂ ਦੇ ਘਰ ਆ ਗਏ। ਫਿਰ ਪੱਕੇ ਕੋਠਿਆਂ ਨਹੀਂ ਪੈਣੇ, ਕੱਚਿਆਂ ਕੋਠਿਆਂ ਨਹੀਂ ਪੈਣਾ ਸਿੱਖਾਂ ਨੇ। ਅੱਛਾ, ਵਿੱਚ ਅੰਦਰ ਕਮਰੇ 'ਚ ਆ ਗਏ? ਹਾਂ। ਉਹ ਜਿਹੜੇ ਆ ਗਏ ਤੇ ਉਹਨਾਂ ਨੇ ਕੀਤਾ, ਜਿਹੜੇ ਸਿੱਖਾਂ ਨੇ ਹਮਲਾ ਐਲਾਨ ਕਰ ਦਿੰਦੇ ਸੀ ਹਮਲਾ ਪੈਣਾ ਹੈ। ਅੱਛਾ। ਫਲਾਣੇ ਦਿਨ ਉੱਠਣਾ, ਉੱਠ ਕਰ ਹਮਲਾ ਪੈਣਾ। ਜਿਹੜਾ ਕਹਿਣਾ ਕਰ ਐਵੇਂ ਆ, ਉਹਨਾਂ ਸ਼ਹੀਦ ਹੋਈ ਸੀ ਸ਼ਫਕਤ ਦੀ ਮਾਂ। ਅੱਛਾ। ਉੱਥੇ ਹੋਈ ਸੀ। ਉਹ ਕਿੱਦਾਂ? ਉਹ ਜਿਹੜੇ ਉਹ ਅੰਦਰ ਜਾ ਬੜੇ ਸਾਰੇ ਬੁੜੀਆਂ ਕੁੰਡੇ ਲਾ ਲਿਆ ਅੰਦਰੋਂ, ਤੇ ਸਿੱਖ ਜਿਹੜੇ ਛੱਤਾਂ ਪੱਟ ਕੇ ਨਾ ਅੱਗ ਬਾਰ ਸਿੱਟਦੇ ਸੀ ਵਿੱਚ। ਜਿੱਦਾਂ ਇੱਥੇ ਉਹ ਬੈਠੇ ਆ, ਅੱਗਾ ਬਾਰ ਸਿੱਟਦੇ। ਬੁੜੀਆਂ ਲੱਸੀਆਂ ਰਿੜਕੇ, ਜਿੱਦਾਂ ਰਿੜਕੀਆਂ ਹੋਈਆਂ, ਦੁੱਧ ਜਿੱਦਾਂ ਚੋਹੇ ਸੀ, ਪਾਣੀ ਜਿੱਦਾਂ ਪੀਣੇ ਰੱਖੇ ਸੀ, ਉਹ ਛੱਤਾਂ ਅੱਗ ਬਾਰ ਸਿੱਟਦੇ ਸੀ। ਬੁੜੀਆਂ ਉੱਤੇ ਪਾਈ ਜਾਂਦੀਆਂ ਥੋੜ੍ਹਾ ਸਿੱਟੀ ਜਾਂਦੇ, ਬੁਝਾਈ ਜਾਂਦੀਆਂ ਸੀਗੀਆਂ। ਫਿਰ ਉਹ ਜਿਹੜੇ ਫਿਰ ਉਹ ਇੱਕ ਰਲ ਗਿਆ ਕੋਈ ਨਾਲ, ਕਹਿਣ ਲੱਗਾ ਭਈ ਤੁਸੀਂ ਨਿਕਲੋ, ਕੋਈ ਚਲ ਗਿਆ, ਕੋਈ ਨਹੀਂ ਕਹਿੰਦਾ, ਤੁਹਾਨੂੰ ਕੁਛ ਨਹੀਂ ਕਹਿੰਦੇ। ਉਹ ਜੇ ਨੱਠ ਕੇ ਅੰਦਰੋਂ ਆਏ, ਉਹ ਅੰਦਰੋਂ ਆਏ ਕੋਲ ਖੜੇ ਹੁੰਦੇ ਸੀ ਸਿੱਖ। ਜਿਹੜਾ ਕੋਈ ਨੱਠ ਕੇ ਲੰਘ ਜਾਂਦੀ ਸੀ, ਲੰਘ ਕੇ ਪੌੜੀ ਚੜ੍ਹ ਜਾਂਦੀ ਸੀ, ਉਹ ਇੱਦਾਂ ਉੱਚੇ ਜਿੱਦਾਂ ਸਾਡੇ ਹੈ ਨਹੀਂ ਗਧਾਂ ਨੇ। ਹਾਂਜੀ। ਪਿੱਛੇ ਖੇਤ ਖੋਲੇ ਉੱਦਾਂ ਪੜਦੇ ਜਿੱਦਾਂ ਸੀਗੇ, ਤੇ ਪੜਦਿਆਂ ਉੱਤੇ ਵੱਜਵੀਆਂ ਛਾਲਾਂ ਮਾਰੀਆਂ ਸੀ ਨਿਆਣਿਆਂ ਲੈ ਕੇ ਬੁੜੀਆਂ ਨੇ। ਆਪਣੇ ਜਾਨਾਂ ਲੁਕਾਉਣ ਵਾ ਸਿੱਖਾਂ ਦੇ ਹੱਥ ਨਾ ਆਈਏ ਤਾਂ ਅਸੀਂ ਮਰ ਜਾਈਏ ਉੱਥੇ। ਕਈਆਂ ਤਾਂ ਉੱਥੇ ਸ਼ਹੀਦ ਕਰੀ ਜਾਂਦੇ, ਤਲਵਾਰ ਮਾਰਦੇ, ਕਈ ਨੱਠ ਕੇ ਚੜ੍ਹਦੇ ਤੇ ਉਹ ਪੜਦੇ ਉੱਤੇ ਚੜ੍ਹ ਕੇ, ਜਿੱਦਾਂ ਤੁਹਾਡੇ ਗਧਾਂ ਪੜਦੇ ਆ, ਉਹਦੇ ਉੱਤੇ ਚੜ੍ਹ ਕੇ ਛਾਲਾਂ ਮਾਰਦੇ ਨੇ। ਸਾਡੀ ਮਾਸੇ ਮੀਜ਼ੇ ਦੇ ਇੱਕ ਪਾਸੇ ਕੁੜੀ ਸੀ, ਇੱਕ ਪਾਸੇ ਮੁੰਡਾ ਸੀ ਸ਼ਹੀਦ, ਇੱਕ ਪਾਸੇ 2 ਸਾਲਾਂ ਦੀ ਕੁੜੀ ਸੀ।
ਤਾਂ ਉਹ ਦੋਨਾਂ ਇੱਕ ਉਧਰ ਚੁੱਕਿਆ ਇੱਕ ਉਧਰ ਚੁੱਕਿਆ। ਜਦੋਂ ਹੁਣ ਐਡੀ ਦੂਰ ਛਾਲ ਮਾਰੋ ਤਾਂ ਉਹ ਕੁੜੀ ਛੁੱਟ ਗਈ, ਮੁੰਡੇ ਵਾਲਾ ਬਾਤ ਘੁੱਟ ਹੋ ਗਿਆ। ਫਿਰ ਦੇ ਥੋੜ੍ਹੇ ਕੋਈ ਮਰ ਗਿਆ ਜੀ ਦਾ, ਜੇ ਫਿਰ ਮਗਰੋਂ ਛਾਲ ਮਾਰ ਕੇ ਕਹਿੰਦੇ ਮਰੀ ਸੀ ਕੁੜੀ। ਤਾਂ ਸ਼ਬਕਤ ਜਿਹੜੀ ਸ਼ਬਕਤ ਮਾਂ ਸੀ ਪੌੜੀ ਚੜ੍ਹਦੀ ਸ਼ਹੀਦ ਕਰਦੀ। ਮੁੰਡਾ ਨਿੱਕਾ ਜਿਹਾ ਸੀ ਇਹਦੇ ਕੁੱਛੜ ਸ਼ਕੀਨਾ ਦੇ, ਸ਼ਬਕਤ ਮਾਂ ਦੇ। ਇਹ 2 ਸਾਲਾਂ ਦੀ ਸੀ। ਇਹਨੂੰ ਫਿਰ ਕਿਸੇ ਨੇ ਲੰਘਦੀ ਚੁੱਕ ਕੇ ਲਿਆ ਕੇ ਛਾਲ ਮਾਰੀ, ਮਾਰ ਕੇ ਜੇਲੇ ਫਿਰ ਖੇਤਾਂ ਵਿੱਚ ਕਿਤੇ ਲੁੱਗੇ। ਜੇਲੇ ਰਾਤ ਵਿੱਚ ਜਿੱਥੇ ਕੰਪ ਲੱਗਾ ਉੱਜੜ ਕੇ ਨੱਠ ਭੱਜ ਗਏ, ਜਿੱਥੇ ਲੱਗਾ ਤਾਂ ਉੱਥੇ ਫਿਰ ਇਹਨੂੰ ਲਿਆ ਕੇ ਨਾਨੀ ਦੇ ਸਕਦੇ ਨੇ। ਨਾਨੀ ਨੇ ਪਾਲੀ ਹਾਂ, ਫਿਰ ਇਹ ਸ਼ਕੀਨਾ ਤੇ ਇਹਦੀ ਕਤਲ ਹੋ ਗਈ ਆ, ਸ਼ਹੀਦ ਕਾਬਰਾਂ ਕਰਦੀ। ਆ ਲੈ ਕੁੜੀ ਆਪਣੀ ਲੈ ਲਾ, ਉਹ ਨਾਨੀ ਪਾਲੀ ਆ। ਹਾਂ, ਬਹੁਤ ਬਚਾਈ ਬਖਸ਼ਾ ਨਾ। ਫਿਰ ਕੰਪ ਲੱਗਣਾ, ਦਿਨ ਨੂੰ ਰਾਤ ਦਿੱਤੇ ਪੈਣੇ ਤੇ ਕੰਪ ਲਾ ਦੇਣੇ, ਕੁੱਲੀਆਂ ਬੰਨ ਲੈਣੀਆਂ। 2 ਦਿਨ ਰਹਿਣ 3 ਦਿਨ ਰਹਿਣ, ਜਿੱਲੇ ਹੁਕਮ ਆਉਣਾ ਉੱਠ ਖੜੋ। ਫਿਰ ਉੱਥੋਂ ਉੱਠਣਾ, ਉੱਠ ਕੇ ਫਿਰ ਗੱਡਿਆਂ 'ਤੇ ਬਹਿ ਜਾਣਾ। ਫਿਰ ਜਿੱਥੇ ਰਾਤ ਪੈਣੀ ਫਿਰ ਕਿੰਨੀ ਚਿਰ ਪਹੁੰਚੇ ਸੀਗੇ ਇੱਥੇ। ਪਿੰਡ ਦੇ ਵਿੱਚ ਛੱਪੜ ਹੈਗਾ ਸੀ ਤੁਹਾਡੇ? ਸਾਡੇ ਆਹ ਛੱਪੜ ਸੀਗਾ। ਤੁਹਾਡੇ ਘਰ ਦੇ ਸਾਹਮਣੇ ਸੀ? ਨਹੀਂ, ਸਾਡੇ ਘਰ ਦੇ ਸਾਹਮਣੇ ਨਹੀਂ ਸੀ। ਇੱਧਰ ਇਹਨਾਂ ਦੇ ਦਰਦਾਰਾਂ ਦੇ ਘਰ ਦੇ ਸਾਹਮਣੇ। ਅੱਛਾ, ਕਾਲੀਆਂ ਦੇ ਮਹੱਲੇ 'ਚ? ਹਾਂ, ਉੱਥੇ ਸੀ, ਉਹਨਾਂ ਦੇ ਘਰ ਦੇ ਸਾਹਮਣੇ ਸੀ ਛੱਪੜ। ਤੇ ਬੋੜ ਸ਼ਾਹ ਇੱਕ ਬਾਬਾ ਉੱਥੇ ਦਰਬਾਰ ਆ, ਉਹ ਕੋਈ ਉਹ ਕੀ ਸੀ ਉੱਥੇ? ਬੋੜ ਲੱਗਾ ਸੀ ਅੱਗੇ ਦੇ ਸਾਹਮਣੇ। ਉਦੋਂ ਦਰਬਾਰ ਥੋੜ੍ਹੇ ਸੀ, ਉਹ ਫਿਰ ਕੋਈ ਉਦੋਂ ਮਰਿਆ, ਉਹ ਦੱਬਿਆ ਹੋਊਗਾ। ਅੱਛਾ। ਹਾਂ, ਇਹਨਾਂ ਦਾ ਕਾਲੂ ਸ਼ਾਹ ਹੁੰਦਾ ਸੀ। ਹਾਂ, ਜਦ ਮਰਿਆ ਸੀ ਉਹ ਅੱਲਾ ਜਾ ਉੱਥੇ ਦੱਬਿਆ ਹੋਊਗਾ ਜਾਂ ਕੀ। ਉਹ ਕਿਹਨਾਂ ਦਾ ਸੀ? ਉਹ ਉਹਨਾਂ ਦਾ ਕਾਲੀਆਂ ਦਾ ਜਾਂ ਹੋਰ ਕੋਈ ਹੋਊਗਾ, ਮੈਨੂੰ ਉਹ ਕਾਲੂ ਸ਼ਾਹ ਉਹਦੇ ਸੜਕ ਦੇ ਉੱਤੇ ਉਹਦੀ ਕਬਰ ਆ, ਇਹਦੇ ਪੈਲੀਆਂ ਦੇ ਕੋਲ। ਹਾਂ, ਤੇ ਜਿਹੜਾ ਸੀ ਆਪਣੀ ਕਬਰਾਂ, ਉਹ ਜ਼ਰਦਾਰਾਂ ਦਾ ਚਾਚਾ ਹੁੰਦਾ ਸੀ ਕਾਲੂ ਸ਼ਾਹ ਸ਼ਾਹ। ਜਿਹੜੀਆਂ ਆਪਣੀ ਕਬਰਾਂ ਸੀ ਪਿੰਡ ਦੇ ਵਿੱਚ, ਹਾਂ, ਉਹ ਨੇੜੇ ਸੀ ਉੱਥੇ ਕਿ ਉਹ ਨੇੜੇ ਖੂਹ ਜਿਹੜਾ ਹੁੰਦਾ ਸੀ ਨਾ, ਖੂਹ ਦੇ ਪਰਲੇ ਪਾਸੇ ਹੁੰਦੀਆਂ ਸੀ। ਆਹ ਮਾੜਾ ਮਾੜਾ ਇਹ ਤਾਂ ਖੇਡਦੇ ਹੁੰਦੇ, ਜੜਿਆਲੇ ਜਾਂਦੇ ਸੀ ਨਿੱਕੀ ਨਿੱਕੀਆਂ। ਤੁਰ ਕੇ ਜਾਂਦੀਆਂ ਜਣਿਆਲੇ? ਤੁਰ ਕੇ ਅਸੀਂ ਨਿੱਕੀ ਨਿੱਕੀ ਚਲ ਗਈਆਂ ਸੀ। ਅੱਛਾ, ਨੇੜੇ ਸੀ ਜਣਿਆਲਾ? ਨੇੜੇ ਸੀ। ਮਾਂ ਗਈ ਸੀ ਇੱਕ, ਫਿਰ ਦਾਦੀ ਸਾਡੀ ਉੱਥੇ। ਅੱਛਾ। ਜੜਿਆਲੇ ਫਿਰ ਜਲ ਜ਼ਿਆਦਾ ਖਤਮ, ਕਿਹੜਾ ਖਤਮ ਸੀਗਾ। ਤਾਂ ਸਾਨੂੰ ਪਤਾ ਲੱਗਾ ਮਾਂ ਜੜਿਆਲੇ ਗਈ। ਰਸ਼ੀਦਾ, ਮੈਂ ਨਾਲ ਹੋਰ 2-3 ਕੁੜੀਆਂ, ਇਹਦੀ ਸਾਈ ਹੁਕਮ ਦੇ ਭਾਣਜੀ ਹੁੰਦੀ ਸੀ ਵੀਰਾ, ਉਹ ਅਸੀਂ ਸਾਰੇ ਤੁਰ ਕੇ ਸੁਣ ਚਲੇ ਗਈਆਂ। ਪੁੱਛੇ ਪਿੱਛੇ ਉਹਨੇ ਘਰ 'ਚ ਪਿਓ ਅੱਗੇ ਮਾਂ ਦੇ ਬੈਠੀ ਰੋਟੀ ਵਰਤਾਵੇ ਦਾਦੀ ਸਾਡੀ। ਤਾਂ ਸਾਨੂੰ ਚੌਲ ਪਾ ਕੇ ਪਰਾਤ 'ਤੇ ਦਿੱਤੇ। ਅਸੀਂ ਸਾਰੀਆਂ ਕੁੜੀਆਂ ਨੇ ਰਲ ਕੇ ਖਾ ਪੀ ਕੇ ਅਸੀਂ ਆ ਗਈਆਂ ਆਪਣੇ ਘਰ। ਆਉਂਦੇ ਨਹੀਂ ਆ। ਚਟਾਲੇ ਵੀ ਕਦੀ ਤੁਰ ਕੇ ਜਾਂਦੇ ਸੀ? ਚਟਾਲਿਆਂ ਨੇ ਮੈਂ ਦੇਖਿਆ। ਤੇ ਗੀਗਾ ਨਾਲ? ਗੀ ਨਾਲ ਵੀ ਇੱਕ ਅੱਧੀ ਫਿਰ ਦੇਖਿਆ, ਉਹ ਮੈਂ ਦੇਖਿਆ ਜਾ ਇੱਕ ਫਿਰ ਗਏ ਦੇਖਿਆ, ਮਾੜਾ ਮੋਟਾ ਦੇਖਿਆ। ਅੱਛਾ। ਆਪਾਂ ਹਨੀਫਾ ਸੀ ਇਹਨੂੰ ਵਿਆਹੀ ਉੱਥੇ। ਸਹੀ ਸਹੀ। ਆਪਾਂ ਫਿਕਾ ਉਹਨੇ ਭੈਣ ਮਾਮੇ ਮੁਖਤਾਰ ਨੂੰ ਵਿਆਹੀ ਸੀ। ਸਹੀ। ਕੀ ਸੀ ਰਿਸ਼ਤੇਦਾਰੀ ਕਿਹਦੀ? ਚਟਾਲੇ ਦੇ ਵਿੱਚ ਸਾਡੀ? ਹਾਂ, ਸਾਡੀ ਫੁੱਫੀ ਵਿਆਹੀ ਸੀ। ਕੀ ਨਾਂ ਸੀ ਜਿੰਨਾਂ ਵੱਲ ਵਿਆਹੀ ਸੀ? ਅਬਦੁਲ ਮਜੀਦ। ਅਬਦੁਲ ਮਜੀਦ। ਹਾਂ। ਅੱਛਾ, ਕੀ ਸੀ ਉਹਨਾਂ ਦੇ ਜ਼ਮੀਨਾਂ ਜ਼ਮੂਨਾਂ ਚੰਗੀਆਂ ਸੀ? ਜ਼ਮੀਨਾਂ ਚੰਗੀਆਂ ਸੀ, 6 ਮੁਰੱਬੇ। ਅੱਛਾ। ਤੇ ਉਹ ਇਕੱਲੇ ਇਕੱਲੇ ਸੀ। ਕੌਣ? ਮਾਮਾ ਸੇ ਨਾਨੇ ਦਾ ਬਾਪ ਮਜੀਦ ਖਾਨ। ਮਜੀਦ ਦਾ ਇਕੱਲਾ ਹੀ ਭਰਾ ਸੀ ਆਪਣੇ ਖਾਨਦਾਨ ਦੇ ਵਿੱਚ? ਹਾਂ, ਇਕੱਲਾ ਹੀ ਸੀ। ਕਿਉਂ, ਮੁੰਡਾ ਕੋਈ ਵੀ ਨਹੀਂ ਸੀ ਹੋਰ? ਨਹੀਂ, ਮੁੰਡਾ ਨਹੀਂ, ਇਕੱਲਾ। ਉਹਦੇ ਨਾਲ ਨਾ ਕੋਈ ਭੈਣ ਸੀ ਨਾ ਕੋਈ ਭਰਾ ਸੀ। ਇਹ ਰਾਣਾ ਜੀ ਕੋਠੀ, ਬੇਗਮਪੁਰ ਜੰਡਿਆਲਾ, ਇਹ ਤੁਸੀਂ ਗੱਲ ਕੀਤੀ ਸੀ। ਤੁਹਾਨੂੰ ਅਸੀਂ ਇੱਕ ਗੱਲ ਦੱਸ ਦਿਆਂਗਾ। ਇਹ ਦੇਖੋ ਜੀ, ਇਹ ਕੁਛ ਲਿਖਿਆ ਹੋਇਆ ਖਬਰ ਦਾ।
ਇਹ ਸਕੂਲ ਬੇਗਮਪੁਰ ਜੰਡਿਆਲਾ। ਇਹ ਅੰਦਰ ਸਕੂਲ ਹੈ ਜੀ, ਸਰਕਾਰੀ ਐਲੀਮੈਂਟਰੀ ਸਕੂਲ। ਇਹ ਅੰਦਰ ਲਿਖਿਆ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ ਬੇਗਮਪੁਰ, ਬਲਾਕ ਬੁੱਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਮੀਨ ਹੈ ਨਾ ਸਾਰੀ, ਇਹ ਤੁਹਾਡੀ ਸੀ। ਉਹ ਪਿੰਡ ਤਲਵੰਡੀ ਕੋਨੀ ਹੋ ਜਾਂਦਾ, ਇਹਨੂੰ ਪਿੰਡ ਬੋਬਾ ਹੋ ਜਾਂਦਾ ਜੀ। ਆ ਬੋਬੋ ਪਿੰਡ ਆ, ਠੀਕ ਹੈ ਜੀ। ਇਹਨੂੰ ਇੱਧਰ ਨੂੰ ਮੁੜ ਕੇ ਦਾ ਹਾਂ ਤੁਹਾਡਾ ਇੱਥੇ ਇੱਕ ਖੂਹ ਕਹਿੰਦੇ ਸੀ ਬਜ਼ੁਰਗ, ਜਿਹੜਾ ਜਦੋਂ ਬੋਬਾ ਨੂੰ ਜਾਈਏ ਤਾਂ ਖੂਹ ਹੈ ਜੀ। ਆਹ ਖੂਹ ਹੈਗਾ। ਇਹ ਪਿੰਡ 'ਚ ਬਚਿਆ ਵੀ ਹੁਣ ਇੱਕੋ ਹੀ ਆ, ਬਾਕੀ ਤਾਂ ਸਾਰੇ ਦਿੱਤੇ ਪੂਰ। ਇਹਦੇ ਵਿੱਚ ਪਹਿਲੋਂ ਆਹ ਖੂਹ ਆ ਜੀ, ਉਹ ਇਹਦਾ ਪਿੱਪਲ ਹੋਇਆ ਇੱਕ। ਹਾਂਜੀ, ਆਹ ਇੱਥੇ ਟਿਊਬਵੈੱਲ ਆਇਆ ਪਹਿਲੋਂ, ਵਿੱਚ ਮੋਟਰ ਲਾਈ ਸੀ, ਹੁਣ ਮੋਟਰ ਸਮਰਸੀਬਲ ਹੋ ਗਈ, ਬਾਹਰ ਹੋ ਗਈ ਆ। ਹਾਂਜੀ, ਆਹ ਖੂਹ ਆ ਜੀ ਉਹ। ਤੇ ਖੂਹ ਦੇਖ ਲਓ ਜੀ ਕਿੰਨਾ ਡੂੰਘਾ ਆ। ਇਹ ਪਿੱਪਲ ਵਾਲੇ ਦੁਆਲੇ ਜਿਹੜਾ ਹੋਈਆਂ ਆ ਪ੍ਰੋਸੈਸ। ਹੁਣ ਇਹ ਜ਼ਮੀਨ ਜਿਹੜੇ ਤੁਹਾਡੇ ਘਰ 'ਚ ਰਹਿੰਦੇ ਸੀ ਨਾ ਉੱਥੇ, ਉਹ ਬੰਦਿਆਂ ਨੂੰ ਹੀ ਆਹ ਜ਼ਮੀਨ ਮਿਲੀ ਭਾਜੀ, ਠੀਕ ਹੈ ਜੀ। ਆਹ ਕਣ ਗਿਆ ਇਹ ਸਾਰੀ। ਉਹ ਪਿੰਡ ਕਾਲੂਵਾਲ ਆ। ਆਹ ਸੜਕ ਜਿਹੜੀ ਜਿੱਥੋਂ ਕਹਿੰਦੇ ਸੀ ਬੱਸ ਜਾਂਦੀ ਜਲੰਧਰ ਨੂੰ, ਇਹ ਸਿੱਧੀ ਬੇਗਮਪੁਰ ਜੰਡਿਆਲੇ ਨੂੰ ਗਈ ਆ ਜੀ। ਜੇ ਭਾਜੀ ਸਤਿ ਸ੍ਰੀ ਅਕਾਲ ਜੀ। ਆ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਉਣ ਲੱਗਾ ਜੀ ਭਾਜੀ। ਉਹ ਸਾਹਮਣੇ ਗੁਰਦੁਆਰਾ, ਆ ਪਿੱਪਲ, ਆਹ ਜਗ੍ਹਾ ਜਿਹੜੀ ਬਜ਼ੁਰਗ ਕਹਿੰਦੇ ਵਿਹਲੀ ਹੁੰਦੀ ਸੀ। ਇੱਧਰ ਨੂੰ ਤੁਹਾਡਾ ਘਰ ਹੁੰਦਾ ਸੀਗਾ ਜੀ। ਆਹ ਕਮਰਾ ਜਿਹੜਾ ਨੀਲੀ ਟੈਂਕੀ ਦੇ ਮੂਹਰੇ, ਇਹ ਪੁਰਾਣਾ ਕਮਰਾ ਜੀ, ਤਿਆਰ ਕੀਤਾ। ਇਹਦਾ ਪਰਲਾ ਨਾਲ ਦਾ ਵੀ ਪੀੜਾ ਜਿਹਾ ਜੀ। ਆਹ ਮੂਹਰੇ ਮਕਾਨ ਬਣ ਗਿਆ ਜੀ। ਡੇੜੀ ਡੂੜੀ ਢਹਿ ਗਈ ਭਾਜੀ ਸਾਰੀ। ਉਹ ਬਜ਼ੁਰਗ ਹੈ ਜਿਹਨਾਂ ਨੇ ਫੋਟੋ ਖਿੱਚੀ ਸੀ ਪੱਠੇ ਪਾਉਂਦੇ। ਆਹ ਸਾਰਾ ਛੱਪੜ ਹੁੰਦਾ, ਉਹ ਬੋਰਡ ਤੋਂ ਲੈ ਕੇ ਇਹਨੂੰ ਬੰਨੇ ਬੰਨੇ ਸਾਰਾ ਛੱਪੜ ਹੁੰਦਾ ਸੀ ਭਾਜੀ। ਇਹ ਭਰਤੀ ਪਾਈ ਗਈ ਭਾਜੀ। ਇੱਧਰ ਆਹ ਪੌੜੀਆਂ ਦੇ ਨਾਲ ਆ ਦਲਾਨ ਆ ਥੱਲੇ। ਇੱਥੇ ਮਸਜਿਦ ਹੈ ਥੱਲੇ ਸੀਗੀ ਜੀ। ਇਹ ਸਾਰਾ ਹੁਣ ਸਭ ਕੁਛ ਟਹਿ ਗਿਆ ਭਾਈ। ਹੁਣ ਨਵਾਂ ਤਿਆਰ ਹੋਇਆ। ਇਹ ਕਰਦੇ ਜਿਹੜੇ ਪਿੰਡ ਆ ਭਾਈ। ਯਾਰ ਸਵੇਰੇ ਹੀ ਤੈਨੂੰ ਮਕਾਨ ਪੈ ਗਏ। ਠੀਕ ਹੈ ਜੀ। ਇੱਧਰ ਤਲਵੰਡੀ ਕੋਨੀ ਹੈ ਭਾਜੀ। ਇੱਧਰ ਮਾਂਡਰੀ ਕਸਬਾ ਆ। ਇੱਧਰ ਝੋਜੜਾ ਆ। ਉਹ ਬੇਗਮਪੁਰ ਜੰਡਿਆਲਾ ਚਿੱਟਾ ਜਿਹਾ ਸਾਹਮਣੇ ਦੀਦਾ ਜੀ। ਉਹ ਜਿਹੜਾ ਇੱਧਰ ਕੱਤੋਵਾਲ, ਇੱਧਰ ਕਾਲੂਵਾਲ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।